बहुत बहुत सोहना लग रहा है, बहुत चंगा लग रहा है। 10 महीनों के रैकेट टाइम से इतना एडा वधिया ते इतना सोहना काम करना। थैंक यू एवरीवन whoever made it happen। मेरे पिंड आ गया मेरा जी। हाँ सारा ही आ गया। ਮਹਾਰਾਜ ਜੀ ਦੇ ਸਾਡੇ ਸਿੱਖ ਇਤਿਹਾਸ ਵਿੱਚ ਅੱਜ ਆਪਾਂ ਲੰਗਰ ਦੀ ਜਿਹੜੀ ਕਹਿੰਦੇ ਆ ਕਿ ਵੀ ਬਾਬੇ ਨਾਨਕ ਨੇ ਢਿੱਡ ਦੀ ਭੁੱਖ ਕਰਕੇ ਲੰਗਰ ਛਕਾਇਆ ਸੀ ਉਹ नानक हर राखी पाती जिसका साथ ही रख लिया। लक्ष्मण सिंह जी उन्होंने अरदास की थी कि मैं ननकाना साहब जाना है, रुकना नहीं मैं। बड़ा वधिया प्यार नक्शा बदलता 10वें ने। थैंक्स फॉर पाकिस्तान गवर्नमेंट इन्ना वधिया कदम चुकन ते बहुत वधिया उपराला इमरान खान साहब ते होर सारी कैबिनेट का बहुत ही वधिया जी। ਭਗਤ ਸਿੰਘ ਦੇ ਘਰ ਜਾ ਰਹੇ ਹਾਂ। ਇੱਥੇ ਜੰਮਿਆ ਸੀ ਉਹ, ਇੱਥੋਂ ਉਹਨਾਂ ਦਾ ਪਰਿਵਾਰ ਫਿਰ ਇੱਥੋਂ ਪੰਜਾਬ ਚਲਾ ਗਿਆ, ਉੱਥੇ ਜਾ ਕੇ ਵੀ ਬੰਗੇ ਆ। ਇਹ ਉਹਦਾ ਜੱਦੀ ਪਿੰਡ ਸੀ, ਇੱਥੇ ਰਹਿੰਦਾ ਸੀ। ਇਹ ਜੀ ਸੰਨ 47 ਤੋਂ ਪਹਿਲਾਂ ਦਾ ਘਰ ਆ, ਪੁਰਾਣਾ ਸਰਦਾਰਾਂ ਦਾ। ਉੱਤੇ ਫੋਟੋ ਦੇ ਬਾਬੇ ਨਾਨਕ ਦੀ ਮਰਦਾਨੇ ਸਾਰੇ ਦੇ ਲੱਗੀ ਆ, ਨਾਮ ਵੀ ਲਿਖਿਆ ਗੁਰਮੁਖੀ ਜੀ। ਵਾਹ ਜੀ ਵਾਹ, ਆ ਜਾਓ ਬਹੁਤ ਵਧੀਆ ਜੀ। ਇਹ ਤੁਸੀਂ ਕੀ ਮਤਲਬ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ? ਅਸੀਂ ਤੇ ਜਾ ਯਾਰ ਕੇ ਬਾਜ਼ਾਰ ਵਿੱਚ ਨਹੀਂ ਲੰਘਦੇ ਜੀ, ਮੈਂ ਜਦੋਂ ਵੇਖਿਆ ਮੈਂ ਕਿਹਾ ਆਹ ਚੀਜ਼ਾਂ ਦਾ ਅਸੀਂ ਜਾ ਕਿੱਥੇ ਰਹੇ ਆ? ਇਸ ਟਾਈਮ ਮੌਜੂਦ ਕਿੱਥੇ ਆ? ਅਸੀਂ ਜੌਲਾ ਮੌਜੂਦ ਆ ਜੀ। ਕਿਹੜੀ ਜੌਲਾਂ? ਪੰਜਾਬ 'ਚ ਕਿਹੜੇ? ਇਹ ਪਾਕਿਸਤਾਨ ਪੰਜਾਬ 'ਚ। ਅੱਛਾ, ਕਿੱਦਾਂ ਇਹ ਕਿਵੇਂ ਮਿਲਿਆ? ਕੀ ਤੁਹਾਨੂੰ ਲੱਗਾ ਕਿ ਇਹ ਅਸੀਂ ਇੱਥੋਂ ਬਾਜ਼ਾਰ ਵਿੱਚ ਦੀ ਜਾ ਰਹੇ ਸੀ, ਭਾਈ ਹੁਣ ਦੇ ਪਿੰਡ ਦੇ ਰਹਿੰਦੇ ਜੀ। ਉਹਨਾਂ ਨੂੰ ਜਦੋਂ ਮੈਂ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਕਿ ਆਹ ਤਾਂ ਪੁਰਾਣਾ ਜੀ। ਫੋਟੋ ਕਿਹਨਾਂ ਦੀ ਜਿਹੜੀ ਘਰ ਦੇ ਬਾਹਰ ਬਾਬਾ ਨਾਨਕ ਸਾਹਿਬ ਵਾਦਾ ਪਾਇਆ ਜਾਂਦੇ ਆ ਤੇ ਆਹ ਜਿੱਥੇ ਨਾਮ ਲਿਖਿਆ ਪਿਆ ਸਾਰਾ ਕੁਝ। ਮੈਨੂੰ ਕਿਦੋਂ ਤੱਕ ਲੱਗਦਾ ਹੈ ਗੁਰਦੁਆਰਾ ਹੋਏਗਾ? ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਅਦਾਨਾ ਜੀ ਕਿਦੋਂ ਤੱਕ ਦਾ ਗੁਰਦੁਆਰਾ ਇਹ ਹੋਏਗਾ? ਪੁਰਾਣਾ ਹੋ ਸਕਦਾ ਗੁਰਦੁਆਰਾ ਵੀ ਹੋਵੇ। ਇਹ ਹਾਂ ਇਹ ਗੁਰੂ ਦਾ ਪੁਰਾਣਾ ਗੁਰਦੁਆਰਾ। ਵਾਹ ਜੀ ਵਾਹ, ਉਹ ਤਾਂ ਬਹੁਤ ਵਧੀਆ ਜੀ। ਅੱਛਾ ਪੁਰਾਣਾ ਹੀ ਹੈ। ਉਹ ਬਾਲੇ ਪਏ ਉਹ ਪੁਰਾਣੇ ਹੀ ਦੇਖ ਲੈ ਦੱਸ। ਹਾਂ ਹਾਂ ਗਾਡਰ ਸਤਿ ਸ਼੍ਰੀ ਅਕਾਲ ਜੀ। ਇਹ 47 ਦੇ ਤੇ ਉਹ ਇੱਥੋਂ ਦੇ ਰਹਿਣ ਵਾਲੇ ਕਿ ਮਾਈਗ੍ਰੇਟ ਕਰਕੇ ਆਏ? ਭਾਗੋਵਾਲ। ਭਾਗੋਵਾਲ। ਤੇ ਜਦੋਂ ਉਹ ਇੱਥੇ ਆਏ ਕੀ ਦੱਸਦੇ ਨੇ? ਇਹ ਗੁਰਦੁਆਰਾ ਸੀ ਕੀ ਸੀ? ਇਹ ਘਰ ਸੀ। ਇਹ ਘਰ ਸੀ? ਤੇਰਾ ਬਹੁਤ ਚੰਗਾ मालक खैर ਘਰ ਸੀ ਜੀ, ਬੜੇ ਪਿਆਰ ਨਾਲ ਸਾਨੂੰ ਮਿਲੇ ਆ, ਬੜੇ ਪਿਆਰ ਨਾਲ ਸਾਨੂੰ ਖੋਲ ਕੇ ਵੀ ਦਿਖਾ ਲਿਆ ਪੁਰਾਣਾ ਕਮਰਾ, ਪੁਰਾਣਾ ਘਰ ਦੇ ਕੀ ਕਿੰਨਾ ਵਧੀਆ ਸੀ। ਇਹਨਾਂ ਦੇ ਬਜ਼ੁਰਗ ਇੱਥੇ ਆਏ ਸੀ ਜੀ, ਬਹੁਤ ਵਧੀਆ, ਬੜਾ ਪਿਆਰ ਮਿਲਿਆ, ਬੜਾ ਮਾਣ ਸਤਿਕਾਰ, ਬੜੇ ਪਿਆਰੇ ਲੋਕ ਆ ਜੀ। ਸਭ ਤੋਂ ਵੱਧ ਸਕੂਨ ਕੱਲ੍ਹ ਨੂੰ ਸਾਨੂੰ ਉੱਥੇ ਮਿਲਿਆ ਜਿੱਥੇ ਆਪਾਂ 2 ਗੁਰਦੁਆਰੇ ਸਾਹਿਬ ਦੇਖੇ, ਮਾਤਾ ਸਾਹਿਬ ਕੌਰ ਦਾ ਤੇ ਦੂਜਾ ਦਾ ਕਿਲ੍ਹਾ। ਬਹੁਤ ਵਧੀਆ ਲੱਗਾ ਯਾਰ।
मेरे पिंड आ गया मेरा जी। हाँ मेरा पिंड आ गया, सारा ही आ गया। सरदार जी हटने तेरे नहीं करता, जब भी तो मेरे पिंड आ गया मेरा जी। अच्छा मेरा पिंड मैनू फिर पे अल्लाह जानदा मेरा पिंड ना हुण मेरे बाजार जेह्ड़े मैनू सारे दसदा पिंड दे। अल्लाह मैं तां न्याजा दूंगा कसम अल्लाह दी, मैं बहुत राजी अपने पिंड च। मैनू कईयां नूं कहा मैनू पासपोर्ट ला पवे मैं अपने पिंड जा सकदा, मैनू पता भी इत्थे उतरना इत्थों चढ़ना। मेरे दा तुहाडा पता लगा मैनू चाऽ चढ़िया जी। पहले जिवें मैं तो सोचे तो बिना उठ नहीं चाहुंदा, मैं उत्थे ही उठ खड़ोता। ਅਸੀਂ ਸੀਗੇ ਜਿੱਥੋਂ ਗੁਰਦੁਆਰਾ ਨਹੀਂ ਹੈ हाँ अपना बोड़ा ਬੋੜਾ ਵਾਲਾ ਬਾਬਾ ਸੋਹ ਦੇ ਘਰ ਨੂੰ, हाँ जी हाँ ਉਹਦੇ जी। ਸਾਹਮਣੇ ਘਰ ਸੀ ਆਪਣਾ। अच्छा जी ਗਲ- मेरा ना जी अल्लाह हो गया प्रेम कौर सीगी वीर पिंड दी, वो उथों अखां बनवा के लियाई थी वो साडे बाप दी। ਪਿਆਰ ਉਦੋਂ ਜ਼ਿਆਦਾ ਸੀ ਹੁਣ वो प्यार उदों बहुत अच्छा। ਪੰਜਾਬੀ ਲਾਈਵ ਦੀ ਟੀਮ ਅੱਜ ਪਹੁੰਚੀ ਹੈ ਜੀ 94 ਚੱਕ 94 ਅੱਡੀ। ਸੋ ਇਹ ਬਜ਼ੁਰਗ ਮੁਹੰਮਦ ਖੁਸ਼ੀ ਸਾਹਿਬ ਇਹ ਪਹੁੰਚੇ ਸਨ ਇੰਡੀਆ ਪੰਜਾਬ ਤੋਂ, ਉਧਰੋਂ ਆਏ ਸਨ ਲਤਰਾ ਪਿੰਡ ਤੋਂ। ਸੋ ਇਹ ਮਾਈਗ੍ਰੇਟ ਕਰਕੇ ਇੱਥੇ ਪਹੁੰਚੇ ਸਨ ਤੇ ਇਹਨਾਂ ਦੇ ਪਿੰਡ ਦੇ ਹੀ ਕੁਝ ਸਾਡੇ ਗੈਸਟ ਜਿਹੜੇ ਇੰਡੀਆ ਤੋਂ ਆਏ ਨੇ, ਇਹਨਾਂ ਦੀ ਅੱਜ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰਾਈਏ। ਸੋ ਅੱਲਾਹ ਤਾਲਾ ਸਾਨੂੰ ਔਰ ਇਸੇ ਤਰ੍ਹਾਂ ਸਾਰੇ ਬਜ਼ੁਰਗਾਂ ਨੂੰ ਉਹਨਾਂ ਦੇ ਜਿਹੜੇ ਵਿਛੜੇ ਭਾਈ ਨੇ ਉਹ ਇਸੇ ਤਰ੍ਹਾਂ ਮਿਲਾਉਂਦਾ ਰਹੇ। ਸੋ ਅਸੀਂ ਬਹੁਤ ਯਾਨੀ ਧੰਨਵਾਦ ਆ ਤੁਹਾਡਾ ਸਾਰਿਆਂ ਨੂੰ ਦੇਖਣ ਵਾਲਿਆਂ ਦਾ, ਬਹੁਤ ਸ਼ੁਕਰੀਆ ਤੁਹਾਡਾ। ਸਰਾਲ ਗਾਜੀਆਂ जी साडे बुजुर्ग जेहड़े दादे सी मशहूर सी मीए। अच्छा मियां मौला बख्श मियां ਇਹ ਆਪਣੇ ਜਲੰਧਰ ਜ਼ਿਆਦਾ ਇੱਥੇ ਬਹਿ ਗਏ ਆ ਗਏ ਨਾ, ਨਕੋਦਰ ਜਲੰਧਰ ਏਰੀਆ ਇਹ ਸਾਰੇ ਬੈਠਾ ये बैठे आ ते इधर आ। ਸੱਚਾ ਸੌਦਾ ਆਪਣੇ ਬਾਬਾ ਨਾਨਕ ਦੇ ਸੱਚਾ ਸੌਦਾ ਸ਼ੇਖੂਪੁਰਾ ਦੇ ਨੇੜੇ ਜਿਹੜਾ ਗੁਰੂ ਘਰ ਵਾ, ਇੱਥੇ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਇੱਕ ਭੁੱਖੇ ਸਾਧੂ ਬੈਠੇ ਸੀ। ਜਦੋਂ ਆਏ ਆ ਆਪਣੇ ਉਦਾਸੀਆਂ ਕਰਨ ਬਾਬਾ ਜੀ, ਜਦੋਂ ਘਰੋਂ ਨਿਕਲੇ ਆ ਉਦਾਸੀਆਂ ਤੇ ਤਾਂ ਇੱਥੇ ਭੁੱਖੇ ਸਾਧੂ ਬੈਠੇ ਸੀਗੇ ਜਿਹੜੇ ਰੱਬ ਦੇ ਬੰਦੇ ਹੁੰਦੇ ਨਾ, ਉਹਨਾਂ ਨੂੰ 20 ਰੁਪਈਆਂ ਦਾ ਇੱਕ 20 ਰੁਪਈਏ ਉਹਨਾਂ ਦੇ ਡੈਡੀ ਨੇ ਉਹਨਾਂ ਨੂੰ ਦਿੱਤੇ ਸੀ ਵੀ ਜਾ ਕੇ ਕੋਈ ਵਪਾਰ ਕਰਕੇ ਆ। ਇੱਥੇ ਉਹਨਾਂ ਨੂੰ ਵੇਖਿਆ ਉਹ ਭੁੱਖੇ ਬੈਠੇ ਸੀ, ਉਹਨਾਂ ਦਾ 20 ਰੁਪਈਆਂ ਦਾ ਸਮਾਨ ਲਿਆ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਜੋ ਵੀ ਹੋਇਆ।
ਤੇ ਉਸ ਤੋਂ ਬਾਅਦ ਦੇ ਵਿੱਚ ਉਹ 20 ਰੁਪਏ ਬਾਬਾ ਜੀ ਨੇ ਇੱਥੇ ਹੀ ਕਰਕੇ ਤਾਂ ਘਰ ਚਲੇ ਗਏ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਆਪਣੇ ਉਹਨਾਂ ਦੇ ਡੈਡੀ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਫਿਰ ਚਪੇੜ ਮਾਰੀ ਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਲੈ ਕੇ ਸੁਲਤਾਨਪੁਰ ਉਹਨਾਂ ਦੀ ਬੀਬੀ ਨਾਨਕੀ ਭੈਣ ਚਲੇ ਗਈ। ਤੇ ਬਸ ਉਹੀ ਇੰਨਾ ਕੁ ਇਤਿਹਾਸ ਵਾ। ਇੱਥੇ 20 ਰੁਪਏ ਲਾਏ ਲੰਗਰ ਅੱਜ ਸਾਰੀ ਕੌਮ ਖਾ ਰਹੀ ਹੈ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਗੁਰੂ ਭਗਤੀ ਸਿਮਰਨ ਕੇ ਗੁਰੂ ਨਾਨਕ ਲੈ ਕੇ ਆਏ। ਫਿਰ ਅੰਗਦ ਗੁਰ ਕੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿਠਿਆ ਸਭ ਦੁਖ ਜਾਇ ਗੁਰ ਤੇ ਬਹਾਦਰ ਸਿਮਰਿਏ ਘਰ ਨੂੰ ਧਿਆਵੇ ਤਾਂ ਸਭ ਥਈ ਹੁੰਦੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਈ ਹੁੰਦੀ ਦਸਾਂ ਪਾਤਸ਼ਾਹਾਂ ਦੀ ਜੋਤ ਹਾਜ਼ਰਾਂ ਹਜ਼ੂਰ ਚੌਰ ਤਖਤ ਦੇ ਮਾਲਕ ਗੱਦੀ ਬਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਕਰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇ ਗਵਾਹੀ ਦੇਖ ਸੁਣ ਕੇ ਅਨੁਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਅਕਾਲ ਪੁਰਖ ਸਤਿਗੁਰੂ ਜੀ ਆਪ ਜੀ ਦੀ ਮਹਿਮਾ ਪਰ ਰਹਿਮਤ ਬਖਸ਼ਿਸ਼ ਹੋਈ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਦੇ ਪਿਤਾ ਸਥਾਨ ਗੁਰਦੁਆਰਾ ਸਿੱਧਾ ਸਭਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸਾਂ ਬੇਨਤੀਆਂ ਜੁਗਦੀਆਂ ਹਨ। ਪਾਤਸ਼ਾਹ ਆਪ ਜੀ ਦਸੇ ਬੱਚੇ ਪਰਦੇਸਾਂ ਤੋਂ ਇੰਡੀਆ ਤੋਂ ਆਪ ਜੀ ਦੇ ਹਾਜ਼ਰੀਆਂ ਭਰ ਰਹੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ ਤਿਸ ਆਗੇ ਕੀਤੇ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪ੍ਰਕਾਸ਼। ਪਾਤਸ਼ਾਹ ਆਪ ਜੀ ਨੇ ਬੱਚਿਆਂ ਦੀਆਂ ਮੁਰਾਦਾਂ ਪੀੜਾਂ ਜੋਤਰੀਆਂ ਜਾਣੀ ਜਾਣ ਕੇ ਹੋ ਬਖਸ਼ਿਸ਼ ਕਰੋ ਕਰੋ ਦਰੋ ਖਾਲੀਆਂ ਝੋਲੀਆਂ ਕਰੋ ਸ਼ੁਭ ਕਾਮਨਾਵਾਂ ਪੂਰੀਆਂ ਕਰੋ ਬਿਲਕੁਲ ਮਾਇਆ ਭੇਟ ਕੀਤੀ ਪਤਾਨੇ ਪਰ ਪੂਰ ਕਰਨੇ ਨਾਮਦਾਨ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਆਪਣੀ ਸੇਵਾ ਸਮਾਤਾ ਦਾਨ ਬਖਸ਼ਣਾ ਆਪਣੀ ਓਟ ਦਾ ਆਪਣੀ ਲੱਜ ਆਪਣੀ ਮਤ ਦਾ ਆਸਰਾ ਬਖਸ਼ਣਾ। ਪਾਤਸ਼ਾਹ ਆਪਣਾ ਸੋਹਣਾ ਫਰਮਾਨ ਬਖਸ਼ ਕੇ ਨਿਹਾਲ ਕਰਨਾ ਹਮ ਸੰਸਥਾ ਕਰਨੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨ ਸਕੇ ਬਿਆਪ। ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਾਰ ਨਿਧ ਦੁਖ ਨ ਸਕੇ ਬਿਆਪ। ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਹੈ ਜਤਨ ਕਾਟ ਕਲ ਕਾਲ ਰਹਾਉ। ਆਦ ਅੰਤ ਦਿਆਲ ਪੂਰਨ ਤਿਸ ਬਿਨ ਨਹੀਂ ਕੋਏ ਜਨਮ ਮਰਨ
निवार हर जप सिमर स्वामी सोए वेद समृत कथे शास्त्र भगत करे विचार मुक्त पाइये साध संगत बिनस जाए अंधार चरण कमल आधार जन का रस पूंजी एक आण मान दिबाण साचा नानक की प्रभ टेक चरण कमल आधार जन का रास पूंजी एक ताण मान दिबाण साचा नानक की प्रभ टेक वाहिगुरु जी का खालसा वाहिगुरु जी की चूड़काना इथों 3 किलोमीटर दूर है। अज पाकिस्तान की राजधानी ने उसका नाम चेंज करके 1971 में चेंज किया गया। उसका नाम मंडी चूड़काना तो फरुखाबाद रख दिता गया सी। लेकिन मंडी चूड़काना गुरु नानक पातशाह जी आज तो 1487 में जो इस स्थान पर आए पुजे तो उन्होंने जो इस स्थान पर आए सन कि मंडी चूड़काना इतों 3 किलोमीटर दूर है। अज भी मंडी चूड़काना इस जगह का नाम सुच्चा सौदा है जिथे गुरु नानक पातशाह जी ने मंडी चूड़काना का यह वो जंगल का टिब्बा है जिस स्थान पर आप बैठे हैं। मंडी चूड़काना का वो जंगल जिस स्थान पर संत मंडली वसती थी जिन्होंने मायाधारी लोग शूद्र वैश्य नीच जात कहते सन या जात पात विच लोग इदा वंडे हुए सन कि उन्होंने गरीबों को लोग पानी तक नहीं सी पुछते कि भी रोगी संतान ते पूरे बस्तर नहीं सी है। तो महाराज जी ने साडे सिख इतिहास में अज आप लंगर की जी कहने कि भी बाबे नानक ने ढिड की भुख करके लंगर छकाया सी। नहीं, बाबे नानक ने सानू एक सोझी दी सी, सुमत दी सी। ढिड बाबे नानक को भुख नहीं सी लगती, महाराज जी ने भुख लगती नहीं सी। महाराज जी ने सानू एक अजिहा जीवन दिता, एक ऐसी सोच दी कि गरीब का मुख गुरु की गोलक है। महाराज जी ने इस स्थान पर उन्होंने साधु संत मंडली 20 रुपए का राशन लिया के एक ऐसी रीत चला दी, ऐसा जीवन, ऐसी सानू सोची, ऐसी सुमत सानू एक ऐसा प्रैक्टिकल चीज़ करके दी थी। लै पुत्रा तेरा जीवन जोड़ा है अज तो बाद अपना जीवन नहीं है। रब वसे खलक, खलक वसे रब है। जे रब नूं पाना है, जे रब नूं वेखना है, जे रब दे दर्शन करने ने, किसी का निग बन, किसी का आसरा बन, किसी नूं अपना आप वारन का बल बख्शिया बख्श। सो यह जो जीवन सी महाराज जी ने इस स्थान पर अज पूरे जगत में जो एक रीत चली सी लंगर के विच बाबे नानक के घर के विच जिथे भी आप जाने हैं सदा प्रभ की पाती अपने सुख दाता नानक हर राखी पाती जिसका साथ नहीं रख लिया नानक हर राखी पाती।
ਗੁਰਦੁਆਰੇ ਦੀ ਆਮਦਨ ਖਾਣ ਵਾਸਤੇ ਉਹਨਾਂ ਨੇ ਆਪਣੇ ਗੁੰਡੇ ਬਿਠਾਏ ਸੀ, ਜਿਨ੍ਹਾਂ ਨਾਲ ਕੋਈ ਮਤਲਬ ਜਿਨ੍ਹਾਂ ਉਹ ਪਾਪ ਕਰਦੇ ਸਨ ਉਹਨੇ ਮਤ ਉਹਨਾਂ ਦੇ ਖਰਾਬ ਹੁੰਦੇ ਜਾਂਦੇ ਸਨ। ਆਏ ਗਏ ਤੇ ਸਾਰਿਆਂ ਤੇ ਨਜ਼ਰਾਂ ਪੈਣੇ ਸ਼ੁਰੂ ਹੋ ਗਈਆਂ, ਜਿਹਦੇ ਕਰਕੇ 200 ਸਿੰਘਾਂ ਨੇ, ਇੱਕ ਜਿਹੜਾ ਲక్ష్మణ ਸਿੰਘ ਸੀ ਉਹਨੇ ਅਰਦਾਸ ਕੀਤੀ ਕਿ ਮੈਂ ਨਨਕਾਣਾ ਸਾਹਿਬ ਜਾਣਾ ਹੈ, ਰੁਕਣਾ ਨਹੀਂ। ਮੈਂ ਅਰਦਾਸ ਹੋਣ ਤੋਂ ਬਾਅਦ ਰੁਕਣਾ ਨਹੀਂ ਹੈਗਾ, ਇੱਕ ਗੱਲ। ਦੂਸਰੀ ਗੱਲ ਕਿ ਜਿਹੜੀ ਅਰਦਾਸ ਹੋਣੀ ਹੈ ਉਹ ਅਰਦਾਸ ਇਹ ਹੋਣੀ ਹੈ ਕਿ ਨਨਕਾਣਾ ਸਾਹਿਬ ਜਾ ਕੇ ਜਨਮ ਸਥਾਨ ਵਿੱਚ ਕਿਸੇ ਨੇ ਹੱਥ ਵੀ ਨਹੀਂ ਚੁੱਕਣਾ, ਨਾ ਰੌਲਾ ਪਾਣਾ, ਨਾ ਗਾਲ ਕਰਨੀ, ਕੁਛ ਨਹੀਂ। ਜੇ ਲੜਨਾ ਤਾਂ ਉਹ ਮੇਰੇ ਨਾਲ ਜਾਵੇ ਹੀ ਨਾ। ਇਸ ਕਰਕੇ 200 ਸਿੰਘ ਜਿਹੜੇ ਨਾਲ ਆਏ ਉਹ ਨਨਕਾਣਾ ਸਾਹਿਬ 'ਚ ਲੜੇ ਨਹੀਂ। ਕਰਤਾਰ ਸਿੰਘ ਜੱਬਰ ਤੇ ਦਲੀਪ ਸਿੰਘ ਤੇ ਵਰਿਆਮ ਸਿੰਘ, ਇਹਨਾਂ ਤਿੰਨਾਂ ਨੇ ਇਹਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਲੇਕਿਨ ਇਹ ਨਿਕਲ ਚੁੱਕੇ ਸੀ। ਇਹਨਾਂ ਨੇ ਕਿਹਾ ਅਰਦਾਸ ਕੀਤੀ, ਹੁਣ ਖਲੋਣਾ ਨਹੀਂ ਹੈਗਾ। ਔਰ 200 ਸਿੰਘ ਫਿਰ ਇੱਥੇ ਆਏ ਸਨ। 200 ਸਿੰਘਾਂ ਦੇ ਵਿੱਚ ਜਿਹੜਾ ਜਥੇਦਾਰ ਸੀ ਉਹਨੂੰ ਦਰਖਤ ਨਾਲ ਜੰਡ ਦਾ ਨਾਲ ਹਾਂਜੀ ਉਹਨੇ ਉਹਦੇ ਨਾਲ ਬਣ ਕੇ ਸਾੜੇ ਸੀ, ਤੇ ਜਿਹੜੇ 200 ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਦੀ ਸੰਸਕਾਰ ਇਸ ਸਥਾਨ 'ਤੇ ਕੀਤੀ ਗਈ ਸੀ।
सर जी आए ने सरदार जी इंडिया जो ਮੈਂ ਪੂਰਾ ਠੀਕ ਵਾ सर जी वो खा के देखो ए वाला अमरूद ਕਿਹੜਾ ए वाला ਉਹ ਨਹੀਂ नहीं वो खा शायद कितने ਤੁਹਾਡੇ ਪਿੰਡ ਵਡੇਰੇ ਦੱਸਣ ਲੱਖਾ ਸਿੰਘ ਹੁੰਦੇ ਹਨ ਹਾਂਜੀ ਆ ਉਹਨਾਂ ਦੇ ਪੋਤੇ ਦੇ ਨਾਮ ਪਿੰਡ ਦਾ ਕਿਹਨਾਂ ਕੋਟ ਲੱਖਾ ਸਿੰਘ ਉਹਨਾਂ ਆਪਣੇ ਪੋਤੇ ਦਾ ਨਾਮ ਰੱਖਿਆ ਦਾਦਾ ਜੀ ਸਾਨੂੰ ਦਾਦਾ ਉੱਤੇ ਆਣ ਕੇ ਮੈਂ ਉਹਨਾਂ ਦੇ ਨਾਲ ਕੰਮ ਕਰਦਾ ਹਾਂ ਮਜ਼ਾਰਾ ਦਾ ਅੱਛਾ ਤੇ ਲੱਖਾ ਸਿੰਘ ਨੇ ਉਹ ਜਿਸ ਦਿਨ ਉਹਨਾਂ ਦਾ ਪੋਤਾ ਪੈਦਾ ਹੋਇਆ ਸੀ ਨਾ ਉਹਨਾਂ ਕੋਲ ਉਸ ਦਿਨ ਕੈਸ਼ ਵਿੱਚ 1 ਲੱਖ ਰੁਪਇਆ ਸੀ ਅੱਛਾ ਉਹਨਾਂ ਆਪਣੇ ਬੇਟੇ ਦਾ ਨਾਮ ਨਾਲ ਲੱਖਾ ਸਿੰਘ ਪੋਤੇ ਦਾ ਨਾਮ ਲੱਖਾ ਸਿੰਘ ਰੱਖਿਆ ਲੱਖ ਰੁਪਏ ਦੇ ਲੱਖ ਰੁਪਏ ਆ ਜਾਓ ਬਾਹਰ ਚਲੋ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਚੰਗਾ ਪੁੱਤ ਚੰਗਾ बाबा नानका 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 शब्द ਇਹਦੇ ਵਿੱਚ ਅਕੋਮੋਡੇਸ਼ਨ ਹੈ ਕਿ ਪਾਕਿਸਤਾਨ ਹੋਟਲ ਆਏਗਾ ਇੱਥੇ ਪਾਕਿਸਤਾਨ ਇਹ ਸਾਰਾ तिजर मूल न तुड़ी तो जिजर आप कृपा बैक साइड में इंडिया वाली साइड में सारी जमीन एक्चुअल बाबा जी वाइट करनी है शब्द अखुट बाबा नानका खाई गरज तन माल वेलकम टू पाकिस्तान खाई गरज तन माल बाबा नानका बाबा नानका बाबा नानका बाबा नानका बाबा नानका बाबा नानका बाबा नानका
ਲੱਗ ਰਿਹਾ, ਬਹੁਤ ਚੰਗਾ ਲੱਗ ਰਿਹਾ। 10 ਮਹੀਨਿਆਂ ਦੇ ਰੈਕੋਰਡ ਟਾਈਮ 'ਚ ਇੱਡਾ ਵਧੀਆ ਤੇ ਇੱਡਾ ਸੋਹਣਾ ਕੰਮ ਕਰਨਾ। ਥੈਂਕ ਯੂ ਐਵਰੀਵਨ whoever made it happen। ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦਿਆ ਪੁੱਟ ਬਾਬਾ ਨਾਨਕਾ ਸ਼ਬਦਿਆ ਪੁੱਟ ਬਾਬਾ ਨਾਨਕਾ ਸ਼ਬਦਿਆ ਪੁੱਟ ਬਾਬਾ ਨਾਨਕਾ ਸ਼ਬਦਿਆ ਪੁੱਟ ਬਾਬਾ ਨਾਨਕਾ। ਬੜਾ ਵਧੀਆ ਪਿਆਰ ਨਕਸ਼ਾ ਬਦਲਤਾ 10 ਮਹੀਨੇ। ਥੈਂਕਸ ਫॉर ਪਾਕਿਸਤਾਨ ਗਵਰਨਮੈਂਟ ਇਹਨਾਂ ਵਧੀਆ ਕਦਮ ਚੁੱਕਣ ਤੇ। ਬਹੁਤ ਵਧੀਆ ਉਪਰਾਲਾ ਇਮਰਾਨ ਖਾਨ ਸਾਹਿਬ ਤੇ ਹੋਰ ਸਾਰੀ ਕੈਬਨਿਟ ਦਾ ਬਹੁਤ ਹੀ ਵਧੀਆ ਜੀ।